ਤੇ ਕੁਛ ਨਾ ਕੁਛ ਐਸੀ ਖੇਡ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਖੇਡੀ ਜਾ ਰਹੀ ਹੈ ਜਿਹਦਾ ਪਹਿਲਾ ਮਕਸਦ ਤਾਂ ਭੰਬਲ ਭੂਸਾ ਪੈਦਾ ਕਰਨਾ, ਜਿਹਦੇ ਲਈ ਕਨਫਿਊਜ਼ਨ ਹੈ। ਇੰਨਾ ਕੁ ਖੇਲ ਗੰਦਲਾ ਕਰ ਦਿੱਤਾ ਗਿਆ, ਇੰਨਾ ਕੁ ਗੰਦਲਾ ਬਣਾ ਦਿੱਤਾ ਗਿਆ ਕਿ ਕੋਈ ਪਤਾ ਨਹੀਂ ਕਿ ਇਹਦੀ ਆਊਟਕਮ ਕੀ ਹੋਏਗੀ, ਇਸ ਸਾਰੇ ਚੋਂ ਕੀ ਨਿਕਲੇਗਾ। ਉਹਨਾਂ ਨੇ ਕਿਹਾ ਵੀ ਇਸ ਵੇਲੇ ਗਵਾਂਢੀ ਬਾਰੇ ਤਾਂ ਦੂਰ ਦੀ ਗੱਲ, ਆਪਣੇ ਟੱਬਰ ਦੇ ਬਾਰੇ ਵੀ ਇੱਕ ਮੈਂਬਰ ਨੂੰ ਦੂਜੇ ਦਾ ਪਤਾ ਨਹੀਂ ਹੁੰਦਾ ਕਿ ਅਗਲੇ ਦਿਨ ਉਹਨੇ ਗਲ 'ਚ ਪਟਾ ਬੀਜੇਪੀ ਦਾ ਪਵਾਇਆ ਹੋਣਾ, ਆਮ ਆਦਮੀ ਦਾ ਪਵਾਇਆ ਹੋਣਾ, ਕਿਹਦੀ ਇੱਟੀ ਸਿੱਟੀ ਕਿੱਧਰ ਰਲੀ ਹੋਈ ਹੈ, ਕੌਣ ਕਿਹਦੀਆਂ ਵੋਟਾਂ ਖਰੀਦ ਰਿਹਾ, ਕਰੈਕਟਰ ਦੇ ਵਿੱਚ ਲੋਕਾਂ ਦੇ। ਔਰ ਇਸ ਕਿਸਮ ਦੀ ਮੌਕਾ ਪ੍ਰਸਤੀ, ਇਸ ਕਿਸਮ ਦੀ ਸਿਧਾਂਤਹੀਨਤਾ ਪਹਿਲਾਂ ਕਦੇ ਨਹੀਂ ਦੇਖੀ ਗਈ। ਉਹਨਾਂ ਦੀਆਂ ਤੇ ਵੈਲਿਊਜ਼ ਹੀ ਇਹ ਨੇ। ਬ੍ਰਾਹਮਣ ਦੀ ਤਾਕਤ ਅਸੀਂ ਅੱਗੇ ਵੀ ਜ਼ਿਕਰ ਕਰਦੇ ਹਾਂ, ਉਹ ਭੰਬਲ ਭੂਸ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਹਵਾਲੇ ਨਾਲ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਏਜੰਸੀਆਂ ਮਾਹੌਲ ਨੂੰ ਹਿੰਸਕ ਅਤੇ ਖੂਨੀ ਮਾਹੌਲ ਦੇ ਆੜ ਵਿੱਚ ਲੱਗਦੀਆਂ ਹਨ। ਹਰਿਆਣਾ ਸਰਕਾਰ ਵੱਲੋਂ ਮਰਡਰ ਅਤੇ ਰੇਪ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਐਨ ਚੋਣਾਂ ਦੇ ਮੌਕੇ 21 ਦਿਨ ਦੀ ਪੈਰੋਲ ਤੇ ਬਾਹਰ ਕੱਢਣਾ ਇਹ ਦੱਸਦਾ ਹੈ ਕਿ ਕੋਈ ਖਤਰਨਾਕ ਖੇਡ ਖੇਡਣ ਦੀ ਤਿਆਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੇ ਲਈ ਵੋਟਾਂ ਪੈਣੀਆਂ ਨੇ ਜੀ, ਔਰ ਜ਼ਾਹਰ ਹੈ ਕਿ ਪੰਜਾਬ ਦੇ ਵਿੱਚ ਹਰ ਚੜ੍ਹਦੇ ਸੂਰਜ ਉਸ ਖਿੱਤੇ ਨਾਲ ਜੇ ਅਸੀਂ ਧਿਆਨ ਨਾਲ ਦੇਖੀਏ ਤੇ ਕੁਛ ਨਾ ਕੁਛ ਐਸੀ ਖੇਡ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਖੇਡੀ ਜਾ ਰਹੀ ਹੈ ਜਿਹਦਾ ਪਹਿਲਾ ਮਕਸਦ ਤਾਂ ਭੰਬਲ ਭੂਸਾ ਪੈਦਾ ਕਰਨਾ, ਜਿਹਦੇ ਲਈ ਕਨਫਿਊਜ਼ਨ ਹੈ। ਔਰ ਸੱਚਮੁੱਚ ਇਸ ਵੇਲੇ ਜਿੰਨਾ ਕੁ ਸਾਧਨਾਂ ਨਾਲ ਸਾਡੀ ਗੱਲ ਹੁੰਦੀ ਹੈ ਇੰਡੀਵਿਜੂਅਲਸ ਨਾਲ, ਜਾਂ ਜਿਹੜੇ ਥੋੜੇ ਬਹੁਤ ਉੱਥੇ ਉਸ ਸਥਿਤੀ ਨੂੰ ਸਮਝਣ ਵਾਲੇ ਮਾਹਿਰ ਨੇ, ਉਹ ਇਹ ਕਹਿੰਦੇ ਨੇ ਜੀ ਅਸੀਂ ਆਪਣੇ ਆਪ ਨੂੰ ਸਿਆਣੇ ਬਿਆਣੇ ਸਮਝਦੇ ਹਾਂ, ਪਰ ਇੰਨਾ ਕੁ ਖੇਲ ਗੰਦਲਾ ਕਰ ਦਿੱਤਾ ਗਿਆ, ਇੰਨਾ ਕੁ ਗੰਦਲਾ ਬਣਾ ਦਿੱਤਾ ਗਿਆ ਕਿ ਕੋਈ ਪਤਾ ਨਹੀਂ ਕਿ ਇਹਦੀ ਆਊਟਕਮ ਕੀ ਹੋਏਗੀ, ਇਸ ਸਾਰੇ ਚੋਂ ਕੀ ਨਿਕਲੇਗਾ। ਕਿ ਜਿਹੜਾ ਕਿਸਾਨ ਅੰਦੋਲਨ ਦੀ ਜਿੱਤ ਦੇ ਨਾਲ ਪੰਜਾਬ ਦੇ ਵਿੱਚ ਇੱਕ ਚੜ੍ਹਦੀ ਕਲਾ ਦੀ ਫਿਜ਼ਾ ਸੀ, ਇੱਕ ਜਿੱਤ ਦਾ ਅਹਿਸਾਸ ਸੀ ਔਰ ਇਹ ਫੀਲਿੰਗ ਸੀ ਕਿ ਵੀ ਕੈਨ ਡੂ ਇਟ। ਉਹਨਾਂ ਨੇ ਕਿਹਾ ਵੀ ਇਸ ਵੇਲੇ ਗਵਾਂਢੀ ਬਾਰੇ ਤਾਂ ਦੂਰ ਦੀ ਗੱਲ, ਆਪਣੇ ਟੱਬਰ ਦੇ ਬਾਰੇ ਵੀ ਇੱਕ ਮੈਂਬਰ ਨੂੰ ਦੂਜੇ ਦਾ ਪਤਾ ਨਹੀਂ ਹੁੰਦਾ ਕਿ ਅਗਲੇ ਦਿਨ ਉਹਨੇ ਗਲ 'ਚ ਪਟਾ ਬੀਜੇਪੀ ਦਾ ਪਵਾਇਆ ਹੋਣਾ, ਆਮ ਆਦਮੀ ਦਾ ਪਵਾਇਆ ਹੋਣਾ, ਕਿਹਦੀ ਇੱਟੀ ਸਿੱਟੀ ਕਿੱਧਰ ਰਲੀ ਹੋਈ ਹੈ, ਕੌਣ ਕਿਹਦੀਆਂ ਵੋਟਾਂ ਖਰੀਦ ਰਿਹਾ, ਕੌਣ ਕਿਹਨੂੰ ਵੇਚ ਰਿਹਾ, ਔਰ ਪੈਸਾ ਇਵੇਂ ਚੱਲ ਰਿਹਾ ਹੈ ਇਸ ਸਾਰੇ ਦੇ ਵਿੱਚ, ਕਰੋੜਾਂ ਦੇ ਵਿੱਚ ਜਿਹੜੇ ਉਹ ਸੌਦੇਬਾਜ਼ੀਆਂ, ਵੋਟਾਂ ਸਭ ਚੱਲ ਰਿਹਾ। ਔਰ ਜਿਹੜੇ ਥੋੜੇ ਬਹੁਤ ਸੰਜੀਦਾ ਨੇ ਉਹ ਕਹਿੰਦੇ ਨੇ ਜੀ ਇਸ ਲੈਵਲ ਦੀ ਗਿਰਾਵਟ ਕਰੈਕਟਰ ਦੇ ਵਿੱਚ ਲੋਕਾਂ ਦੇ, ਔਰ ਇਸ ਕਿਸਮ ਦੀ ਮੌਕਾ ਪ੍ਰਸਤੀ, ਇਸ ਕਿਸਮ ਦੀ ਸਿਧਾਂਤਹੀਨਤਾ ਪਹਿਲਾਂ ਕਦੇ ਨਹੀਂ ਦੇਖੀ ਗਈ। ਔਰ ਜ਼ਾਹਰ ਹੈ ਕਿ ਜੇ ਤੁਸੀਂ ਜਿਸ ਰਾਜ ਦੇ ਵਿੱਚ ਰਹਿੰਦੇ ਹੋ, ਜਿਨ੍ਹਾਂ ਦੇ ਨਾਲ ਤੁਹਾਡਾ ਇਸ 75 ਸਾਲ ਤੋਂ ਜਿਨ੍ਹਾਂ ਨੇ ਤੁਹਾਨੂੰ ਦੁਬੇਲ ਬਣਾ ਕੇ ਰੱਖਿਆ, ਉਹਨਾਂ ਦੀਆਂ ਤੇ ਵੈਲਿਊਜ਼ ਹੀ ਇਹ ਨੇ। ਬ੍ਰਾਹਮਣ ਦੀ ਤਾਕਤ ਅਸੀਂ ਅੱਗੇ ਵੀ ਜ਼ਿਕਰ ਕਰਦੇ ਹਾਂ, ਭੰਬਲ ਭੂਸ ਹੈ। ਬ੍ਰਾਹਮਣ ਦੇ ਕੋਲ ਉਹਨੇ ਕਦੇ ਤਲਵਾਰ ਦੇ ਜ਼ੋਰ ਨਾਲ ਜਾਂ ਦੂਜੇ ਨਾਲ, ਉਹ ਤਾਂ ਪਹਿਲੀ ਵਾਰ ਹੈ ਹੁਣ 550 ਸਾਲ 'ਚ ਸਿੱਖ ਧਰਮ ਦੇ ਬਣਨ ਤੋਂ ਕਿ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ ਬ੍ਰਾਹਮਣਵਾਦ ਕੋਲ। ਪਰ ਤੁਸੀਂ ਇਸ 550 1947 ਤੋਂ ਪਹਿਲਾਂ ਤੱਕ ਦਾ ਇਹਨਾਂ ਦਾ ਰੋਲ ਮੁਗਲਿਆ ਰਾਜ ਦੇ ਵੇਲੇ, ਅੰਗਰੇਜ਼ਾਂ ਦੇ ਵੇਲੇ ਦੇਖੋਗੇ ਤੇ ਔਰ ਈਵਨ ਸਿੱਖ ਰਾਜ ਦੇ ਪੀਰੀਅਡ 'ਚ ਵੀ ਕਿ ਕਿਵੇਂ ਸਿਸਟਮ ਦੇ ਵਿੱਚ ਵੜਦੇ ਨੇ, ਕਿਵੇਂ ਅੰਦਰੋਂ ਢਾਹ ਲਾਉਂਦੇ ਨੇ, ਕਿਵੇਂ ਕਨਫਿਊਜ਼ਨ ਪੈਦਾ ਕਰਦੇ ਨੇ, ਔਰ ਕਿਵੇਂ ਇਹਨਾਂ ਦੀ ਨੀਤੀ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਉਸ ਸਾਰੇ ਖਿੱਤੇ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ। ਔਰ ਕਿੰਨੀ ਪੇਨ, ਕਿੰਨੀ ਤਕਲੀਫ ਦੇਣ ਵਾਲੀ ਇਹ ਆਈਡੀਓਲੋਜੀ ਹੈ। ਲੇਕਿਨ ਅਲਾਮਾ ਇਕਬਾਲ ਦੇ ਲਫ਼ਜ਼ਾਂ 'ਚ ਜਦੋਂ ਬੁੱਧ ਧਰਮ ਦੇ ਖਾਤਮੇ ਦਾ ਜ਼ਿਕਰ ਕਰਦੇ ਉਹਨਾਂ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿਦਾਰ ਮੇਂ, ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ। ਕਿ ਅੱਜ ਵੀ ਬ੍ਰਾਹਮਣ ਹੰਕਾਰ ਦੀ ਸ਼ਰਾਬ ਦੇ ਵਿੱਚ ਮੱਤਿਆ ਹੋਇਆ, ਕਿਉਂਕਿ ਜਦੋਂ ਕੋਈ ਕਿਸੇ ਨੂੰ ਸੁੱਟ ਲੈਂਦਾ ਹੈ, ਮਾਰ ਲੈਂਦਾ ਹੈ, ਫਿਰ ਹੰਕਾਰ ਹੁੰਦਾ ਹੈ ਕਿ ਵੀ ਦੇਖਿਆ ਮੈਂ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਉਹ ਗੌਤਮ ਦੀ ਗੱਲ ਤਾਂ ਬਾਹਰਲੇ ਮੁਲਕਾਂ ਚਲੀ ਗਈ, ਇੱਥੇ ਬ੍ਰਾਹਮਣ ਅੱਜ ਵੀ ਜਿਹੜਾ ਹੈ
ਤਾਕਤ ਦੀ ਸ਼ਰਾਬ ਦੇ ਵਿੱਚ ਜਿਹੜਾ ਹੈ ਉਹ ਆਫਰਿਆ ਹੋਇਆ, ਹੰਕਾਰਿਆ ਹੋਇਆ। ਜੀ ਹੁਣ ਇਸ ਸਾਰੇ ਦੇ ਚੱਲਦੇ ਆ, ਜਦੋਂ ਕਿ ਆਲਰੇਡੀ ਪੰਜਾਬ ਦਾ ਭੰਬਲ ਭੂਸਾ, ਜਿਵੇਂ ਕੇਜਰੀਵਾਲ ਨੂੰ ਇਨਸਲਟ ਕੀਤਾ ਹੈ, ਜਿਵੇਂ ਬੀਜੇਪੀ ਆਪਣਾ ਪਾਸਾ ਖੇਡ ਰਹੀ ਹੈ, ਆਲ ਆਫ ਏ ਸਡਨ ਅੱਜ ਜਦੋਂ ਸਾਰੇ ਸਵੇਰੇ ਉੱਠਦੇ ਆ ਪਹਿਲੀ ਖਬਰ ਸੀ ਕਿ ਸੌਦਾ ਸਾਧ ਕ੍ਰਿਮੀਨਲ ਜਿਹੜਾ 2 ਔਰਤਾਂ ਦੇ ਰੇਪ ਔਰ ਇੱਕ ਛਤਰਪਤੀ ਪੱਤਰਕਾਰ ਦੇ ਮਰਡਰ ਦੇ ਕੇਸ ਕਨਵਿਕਟਡ ਹੈ। ਇੱਕ ਹੁੰਦਾ ਅੰਡਰ ਟ੍ਰਾਇਲ, ਇੱਕ ਹੁੰਦਾ ਕਨਵਿਕਟਡ। ਬਿਲਕੁਲ ਸੁਨਾਰੀਆ ਜੇਲ੍ਹ ਦੇ ਵਿੱਚ ਹੈ ਰੋਹਤਕ ਜ਼ਿਲ੍ਹੇ ਦੀ, ਕਿ ਉਸ ਨੂੰ 21 ਦਿਨ ਦੀ ਫਰਲੋ ਲਫ਼ਜ਼ ਜਿਹੜਾ ਫ੍ਰੈਂਚ ਦੇ ਨਾਲ ਵੀ ਯੂਜ਼ ਹੁੰਦਾ ਹੈ, ਨਾਰਵੀਜੀਅਨ ਲੈਂਗੁਏਜ ਵੀ ਉਹ ਆਮ ਹੁੰਦਾ ਸੀ ਜਦੋਂ ਲੋਕ ਨੌਕਰੀਆਂ ਦੇ ਉੱਤੇ ਸੀ ਤੇ ਉਹ ਕਹਿੰਦੇ ਫਲਾਣਾ ਫਰਲੋ ਤੇ ਚਲਾ ਗਿਆ। ਮਤਲਬ ਇਹ ਹੁੰਦਾ ਸੀ ਕਿ ਉਹ ਨਾ ਜਿਹੜੀ ਆ ਉਹ ਸੈਂਕਸ਼ਨਡ ਲੀਵ ਹੈ, ਉਹ ਕੋਈ ਛੁੱਟੀ ਅਪਰੂਵ ਨਹੀਂ ਹੋਈ ਤੇ ਨਾ ਹੀ ਇਹ ਹੈ ਕਿ ਵੀ ਬੰਦਾ ਜਿਹੜਾ ਉਹ ਗੈਰ ਹਾਜ਼ਰ ਹੈ ਉਹ ਫਰਲੋ। ਮਤਲਬ ਇਹ ਹੈ ਕਿ ਹੋ ਗਿਆ ਤਾਂ ਉਹਦੀ ਹਾਜ਼ਰੀ ਬਣਾ ਦੇਣਗੇ, ਨਾ ਹੋਇਆ ਤੇ ਛੁੱਟੀ ਬਣਾ ਦੇਣਗੇ। ਪਰ ਫਰਲੋ ਇਵੇਂ ਹੀ ਹੁੰਦਾ ਸੀ, ਉਹ ਕਾਈਂਡ ਆਫ ਇਲੀਗਲ ਵੀ ਸੀ, ਪਾਰਟਲੀ ਲੀਗਲ ਵੀ ਸੀ, ਕਿਉਂਕਿ ਉਹ ਇਹ ਨਹੀਂ ਸੀ ਕਿ ਬੰਦਾ ਐਬਸੈਂਟ ਹੈ ਆਪਣੀ ਡਿਊਟੀ ਤੋਂ। ਹੁਣ ਇਹ ਲਫ਼ਜ਼ ਕਿਉਂਕਿ ਜਦੋਂ ਅਸੀਂ ਪੈਰੋਲ ਲਫ਼ਜ਼ ਇਸਤੇਮਾਲ ਕਰਦੇ ਤੇ ਉਹਦਾ ਤਾਂ ਇੱਕ ਪ੍ਰੋਸੀਜਰ ਹੁੰਦਾ। ਹੁਣ ਇਹੀ ਗੱਲ ਜਿਹਦਾ ਮਰਡਰ ਕੀਤਾ ਛਤਰਪਤੀ ਪੱਤਰਕਾਰ ਦਾ, ਉਹਦੇ ਮੁੰਡੇ ਨੇ ਕਿਹਾ ਹੁਣ ਆਮ ਤੌਰ ਤੇ ਜਦੋਂ ਕਿਸੇ ਨੂੰ ਪੈਰੋਲ ਵੀ ਦੇਣੀ, ਅਸੀਂ ਪੰਜਾਬ 'ਚ ਦੇਖਦੇ ਹਾਂ ਵੀ ਇੱਕ ਪਾਸੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ 30 ਸਾਲ ਤੋਂ, ਔਰ ਜਿਵੇਂ ਪ੍ਰੋਫੈਸਰ ਭੁੱਲਰ ਦਾ ਕੇਸ, ਦੂਜੇ ਉਹਨੂੰ ਨੱਕ ਰਗੜ ਕੇ ਵੀ ਘਰ ਵਾਲੇ ਜਿਹੜੇ ਨੇ ਵਿਚਾਰੇ, ਉਹਨਾਂ ਨੂੰ ਕਈ ਵਾਰੀ ਉਹਨਾਂ ਨਾਲ ਮੁਲਾਕਾਤਾਂ ਦਾ ਵਕਤ ਨਹੀਂ ਮਿਲਦਾ। ਪੈਰੋਲ ਤਾਂ ਦੂਰ ਦੀ ਗੱਲ ਹੈ, 25 ਸਾਲ ਬਾਅਦ ਹੁਣ ਕਿਸੇ ਨੂੰ ਥੋੜੀ ਬਹੁਤ ਪੈਰੋਲ, ਉਹ ਵੀ ਜਦੋਂ ਪੋਲੀਟੀਕਲ ਇਸ਼ੂ ਬਣਿਆ। ਪਰ ਔਰ ਹੁੰਦਾ ਇਹ ਹੈ ਕਿ ਭਾਈ ਜਦੋਂ ਕਿਸੇ ਨੂੰ ਉਹਨਾਂ ਨੇ ਪੈਰੋਲ ਤੇ ਵੀ ਭੇਜਣਾ ਹੈ, ਪਹਿਲਾਂ ਜ਼ਿਲ੍ਹੇ ਦੇ ਐਸਪੀ ਨੂੰ, ਡੀਸੀ ਨੂੰ, ਇੰਟੈਲੀਜੈਂਸ ਨੂੰ, ਜਿੰਨੀਆਂ ਉਹਨਾਂ ਦੀਆਂ ਅਥਾਰਟੀ, ਫਿਰ ਜਿਨ੍ਹਾਂ ਦੇ ਨਾਲ ਵਾਪਰਿਆ ਹੁੰਦਾ, ਜਿਨ੍ਹਾਂ ਦੇ ਮਰਡਰ ਜਾਂ ਕਿਸੇ ਕ੍ਰਾਈਮ 'ਚ ਇਨਵੋਲਵ ਹੁੰਦਾ, ਕਿ ਵੀ ਤੁਹਾਨੂੰ ਤਾਂ ਤੁਹਾਡੀ ਜਾਨ ਨੂੰ ਕੋਈ ਖਤਰਾ ਤਾਂ ਨਹੀਂ ਹੈ, ਵੀ ਉਹਦੇ ਤੋਂ ਬਾਅਦ ਫਿਰ ਸੈਂਕਸ਼ਨ ਹੁੰਦੀ ਹੈ ਪੈਰੋਲ। ਔਰ ਕਈ ਵਾਰੀ ਜਦੋਂ ਹੁੰਦੀ ਹੈ ਉਹ ਵੀ ਚੈਲੰਜ ਕੀਤੀ ਜਾ ਸਕਦੀ ਹੈ ਕੋਰਟ 'ਚ, ਜਿਹੜੇ ਬੰਦਿਆਂ ਨੂੰ ਲੱਗਦਾ ਵੀ ਇਹਦਾ ਬਾਹਰ ਆਣਾ ਸਾਡੇ ਲਈ ਖਤਰਾ ਹੋ ਸਕਦਾ। ਔਰ ਇਹੀ ਗੱਲ ਉਹ ਛਤਰਪਤੀ ਜਿਹਨੂੰ ਮਾਰਿਆ ਉਹ ਕੋਈ ਸਿੱਖ ਤਾਂ ਨਹੀਂ ਹੈ, ਪਰ ਕਿਉਂਕਿ ਛਤਰਪਤੀ ਉਹ ਬਰੇਵ ਪੱਤਰਕਾਰ ਸੀ ਹਰਿਆਣੇ ਦਾ, ਜਿਹਨੇ ਇਹਦੇ ਸੌਦਾ ਸਾਧ ਦੇ ਡੇਰੇ 'ਚ ਕੀ ਹੁੰਦਾ ਸਿਰਸੇ ਦੇ ਵਿੱਚ ਉਹਨੇ ਬਾਹਰ ਕੱਢਿਆ ਸੀ ਕਿ ਭਾਈ ਕਿਵੇਂ ਇਹ ਤਾਂ ਮਰਡਰਰ, ਰੇਪਿਸਟ, ਕਿਵੇਂ ਸੈਂਕੜਿਆਂ ਬੱਚੀਆਂ ਜਿਹੜੀਆਂ ਨੇ ਉਹ ਕੈਪਟਿਵ ਬਣਾ ਕੇ ਰੱਖੀਆਂ ਹੋਈਆਂ, ਔਰ ਇਹ ਕਿਵੇਂ ਮੁਸ਼ਟੰਡਾ ਇਹ ਕੀ ਕਰਦਾ। ਲੇਕਿਨ ਅਸੀਂ ਇਹ ਖਬਰ ਦੇਖਦੇ ਹਾਂ ਕਿ ਸਿਰਸਾ ਡੇਰਾ ਚੀਫ ਗੁਰਮੀਤ ਰਾਮ ਰਹੀਮ ਗ੍ਰਾਂਟਡ 21 day furlough, allowed to meet family in ਗੁਰੂਗ੍ਰਾਮ। ਉਹਨੇ ਕਿਹਾ ਜੀ ਮੈਂ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦਾ, ਔਰ ਚੁੱਪ-ਚਪੀਤੇ ਬਿਨਾਂ ਕਿਸੇ ਪ੍ਰੋਸੀਜਰ ਦੇ। ਔਰ ਜਿਹੜਾ ਉਹਨਾਂ ਦਾ ਰੋਹਤਕ ਦਾ ਡਿਵੀਜ਼ਨਲ ਕਮਿਸ਼ਨਰ ਹੈ ਪੰਕਜ ਯਾਦਵ, ਉਹਨਾਂ ਨੇ ਕਿਹਾ ਜੀ ਅਸੀਂ ਉਹਨੂੰ 7 ਫਰਵਰੀ ਤੋਂ 27 ਤੱਕ ਜਿਹੜੀ ਹੈ ਉਹ ਦਿੱਤੀ ਹੈ ਫਰਲੋ, ਕਿਉਂਕਿ ਅਸੀਂ ਉਹਦੀ ਰਿਕੁਐਸਟ ਸੀ ਕਿ ਹੀ ਵਾਂਟਡ ਟੂ ਮੀਟ ਹਿਸ ਫੈਮਿਲੀ ਲਿਵਿੰਗ ਇਨ ਗੁਰੂਗ੍ਰਾਮ, ਕਿ ਉੱਥੇ ਉਹਦਾ ਪਰਿਵਾਰ ਰਹਿੰਦਾ, ਉਹਨੂੰ ਉਹ ਮਿਲਣਾ ਚਾਹੁੰਦਾ। ਔਰ ਇਸੇ ਤਰ੍ਹਾਂ ਹੀ ਜਿਹੜਾ ਸੁਪਰਡੈਂਟ ਕਹਿੰਦਾ ਜੇਲ੍ਹ ਦਾ ਜੀ, ਉਹਨੇ ਅਪਲਾਈ ਕੀਤਾ ਸੀ, ਅਸੀਂ ਉਹਨੂੰ ਦੇ ਦਿੱਤਾ। ਹੁਣ ਇੱਕ ਪਾਸੇ ਇਸ ਕਿਸਮ ਦਾ ਖੁਦ ਹੀ ਇਹ ਜਿਹੜੀ ਖਬਰ ਕਹਿੰਦੀ ਹੈ ਕਿ ਭਾਈ ਉਹ ਜੇਲ੍ਹ 'ਚ ਹੈ ਇਨ ਰੋਹਤਕ for raping 2 of his women disciples and murder of journalist ਰਾਮਚੰਦਰ ਛਤਰਪਤੀ। ਹੁਣ ਇਸ ਲੈਵਲ, ਹੁਣ ਤੁਸੀਂ ਦਿਨ ਦੇਖੋ ਕਿ ਵੀ ਉਹੀ ਦਿਨ ਨੇ ਜਦੋਂ ਕਿ ਔਰ ਇੱਕ ਪਾਸੇ ਉਹ ਇੱਕ ਵੱਡੇ ਕਾਫਲੇ ਦੀ ਸ਼ਕਲ ਦੇ ਵਿੱਚ ਨਿਕਲਦਾ ਹੈ, ਔਰ ਪਿਛਲੇ 2 ਹਫ਼ਤੇ ਤੋਂ ਹੀ ਆਲਮੋਸਟ ਇਹਦਾ ਡੇਰਾ ਇੱਕ ਸਿਰਸੇ 'ਚ ਹੈ ਪੰਜਾਬ ਦੇ ਵਿੱਚ, ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ, ਜਿੱਥੇ ਆਲਮੋਸਟ ਵਿਦਨ ਡੇਰੇ ਦੇ ਅੰਦਰ 3-4 ਹਜ਼ਾਰ ਫੈਮਲੀਜ਼ ਰਹਿੰਦੀਆਂ ਨੇ। ਬਹੁਤ ਸਾਰਾ ਏਜੰਸੀਆਂ ਨੇ ਨੈਟਵਰਕ, ਔਰ ਇਹ ਜਿਹੜੀ ਬੈਲਟ ਹੈ ਮਾਲਵੇ ਦੀ, ਜਿਹਦੇ 'ਚ ਘੱਟੋ ਘੱਟ, ਕਿਉਂਕਿ ਗਰੀਬ ਦਲਿਤ ਵੋਟ, ਹੁਣ ਕਿਉਂਕਿ ਦੇਖੋ ਕਿਵੇਂ ਏਜੰਸੀਆਂ ਸਾਰੇ, ਹੁਣ ਕਹੀ ਜਾਓ ਜੀ ਵੋਟਾਂ ਲੋਕਾਂ ਦੀਆਂ, ਏਜੰਸੀਆਂ ਆਪਣੀ ਖੇਡ ਕਿਵੇਂ ਖੇਡ ਰਹੀਆਂ ਨੇ। ਪਹਿਲਾਂ ਤਾਂ ਉਹਨਾਂ ਨੇ ਵਿਦਨ ਕਾਂਗਰਸ ਨਵਜੋਤ ਸਿੱਧੂ ਵਰਸਸ ਚਰਨਜੀਤ ਚੰਨੀ ਚੱਲ ਰਿਹਾ ਸੀ, ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਚੀਫ ਮਿਨਿਸਟਰ ਫੇਸ ਐਲਾਨ ਦਿੱਤਾ। ਹੁਣ ਉਹਨਾਂ ਨੂੰ ਏਜੰਸੀਆਂ ਨੂੰ ਲੱਗਾ ਵੀ ਪੰਜਾਬ ਦੇ ਵਿੱਚ ਕੁੱਲ ਵੋਟਾਂ 'ਚ 34% ਦੇ ਕਰੀਬ ਦਲਿਤ ਵੋਟ ਹੈ। ਉਹਨਾਂ ਨੇ ਕਿਹਾ ਵੀ ਇਹਦਾ ਮਤਲਬ ਇਹ ਹੈ ਕਿ ਕਿਉਂਕਿ ਚਰਨਜੀਤ ਚੰਨੀ ਨੂੰ ਉਹ ਚਿਹਰਾ ਐਜ਼ ਏ ਦਲਿਤ ਕਾਂਗਰਸ ਉਭਾਰ ਰਹੀ ਹੈ, ਵੀ ਉਹ ਤਾਂ ਕਾਂਗਰਸ ਦੀ ਕਿੱਟੀ 'ਚ ਜਾਏਗੀ ਮੈਜੋਰਟੀ ਵੋਟ।
ਹੁਣ ਜਿਹੜੇ ਸੌਦਾ ਸਾਧ ਦੇ ਫਾਲੋਅਰ ਬਣਾਏ ਹੋਏ ਨੇ ਉਹਨਾਂ ਚੋਂ ਮੈਜੋਰਿਟੀ ਦਲਿਤ ਵੋਟਰ ਨੇ, ਜੀ ਦਲਿਤ ਨੇ। ਹੁਣ ਇਹਨੂੰ ਛੱਡ ਕੇ, ਕਿਉਂਕਿ ਇਹ ਬੀਜੇਪੀ ਦੀ ਸਰਕਾਰ ਹੈ ਖੱਟੜ ਦੀ, ਏਜੰਸੀਆਂ ਨੇ ਆਰਡਰ ਕੀਤਾ ਵੀ ਇਹਨੂੰ ਛੱਡੋ। ਹੁਣ ਮਕਸਦ ਕੀ ਹੈ, ਮਾਲਵਾ ਰੀਜਨ ਦੇ ਵਿੱਚ ਖਾਸ ਤੌਰ ਤੇ 10 ਤੋਂ 15 ਸੈਗਮੈਂਟ ਜਾਂ ਕਨਸਟੀਚੁਐਂਸੀਜ਼ ਇਹੋ ਜਿਹੀਆਂ ਨੇ ਜਿਹਦੇ ਚ ਡਿਸਾਈਡਿੰਗ ਵੋਟ ਇਹਨਾਂ ਦੀ ਹੋ ਸਕਦੀ ਹੈ। ਸੋ ਇਹ ਹੁਣ ਕਿਹਨੂੰ ਪਵਾਉਣਗੇ? ਜ਼ਾਹਰ ਹੈ ਕਿ ਵੀ ਜਦੋਂ ਪਿਛਲੀਆਂ ਚੋਣਾਂ 2014 ਵੇਲੇ ਵੀ ਮੋਦੀ ਨੂੰ ਪਵਾਈਆਂ, 2019 ਵੇਲੇ ਵੀ, ਔਰ ਖੱਟੜ ਨੂੰ ਖੁੱਲੇ ਤੌਰ ਦੇ ਉੱਤੇ ਮੋਦੀ ਤਾਂ ਸਿਰਸੇ ਜਦੋਂ ਆਇਆ, ਜਦੋਂ ਅਜੇ ਇਹਦੇ ਤੇ ਮੁਕੱਦਮਾ ਨਹੀਂ ਸੀ ਚੱਲਣਾ, ਇਹ ਤਾਂ ਉਹ ਸਿਰਸੇ ਦੇ स्टेज पे मोदी के नाल बैठा सी और मोदी कह रहा सी आज इस पवित्र शहर में आए हैं जहां के बाबा जी रहते हैं। हुण तो तुसी अंदाजा लाओ भी ये जिहड़ी इस स्टेज ते इनू छड्डना है खुलेआम, ये है, इनू कहंदे ने भी शरेआम वो माहौल वायलेंस का पैदा करने की कोशिश की जा रही है। हुण जे इहदे चेलियां दा उन्हां नूं तो हो गया कि भी सैयां बह कोतवाल तो डर काहे का कि भी एक मर्डरर, एक रेपिस्ट ਉਹ ਬਾਹਰ ਹੈ। ਇਕੱਲਾ ਵੋਟਾਂ ਦਾ ਟ੍ਰੈਂਡ ਹੀ ਨਹੀਂ ਹੈ, ਇਹ ਪੰਜਾਬ ਦੇ ਵਿੱਚ ਖੂਨ ਡੋਲਣ ਵਾਲੀ ਕੋਈ ਵਾਕਿਆ ਵੀ ਕਰਵਾ ਸਕਦੇ ਨੇ। ਜੇ ਇਹਨਾਂ ਨੂੰ ਲੱਗਾ ਕਿ ਭਾਈ ਕੋਈ ਬਿਲਕੁਲ ਹੀ ਕੁਝ ਨਹੀਂ ਹੋਣ ਦੇਣਾ ਜਾਂ ਸਿੱਖਾਂ ਨੂੰ ਅੱਗੋਂ ਇਹਦੇ ਤੇ ਹਮਲਾ ਵੀ ਕਰਵਾ ਸਕਦੇ ਨੇ। ਇਹਦੇ ਚੇਲੇ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਕੁਛ ਨਾ ਕੁਛ ਇਸ ਕਿਸਮ ਦਾ ਕਰ ਸਕਦੇ ਨੇ। ਔਰ ਇੱਕ ਆਲ ਆਫ ਅ ਸਡਨ ਇੱਕ ਇਹ ਡਿਵੈਲਪਮੈਂਟ ਜਦੋਂ ਅੱਜ ਦੀ ਅਸੀਂ ਦੇਖਦੇ ਹਾਂ कि इन्नी सडनली वापरिया कि बहुत सारे तो ये देख रहे हैं भी अच्छा ये किस पासे नूं तोड़ दिता है। सो इस तो तुसीं अंदाजा लाओ किहड़ी डेमोक्रेसी, किहड़ा लोकतंत्र, किहड़ियां वोटां ते सिख जे एक्सपैक्ट करदे ने जी इस सिस्टम चों साडे लई इंसाफ निकलेगा, साडे लई सिख मंग रहे हैं कि भाई प्रोफैसर भुल्लर दी रिहाई केजरीवाल क्यों नहीं कर रहे। दिल्ली दे विच सिख बच्ची दे नाल जो हुंदा कस्तूरबा नगर दे विच ਤੁਸੀਂ ਦੇਖੋ ਖਬਰ ਹੀ ਗਾਇਬ ਹੋ ਗਈ। ਰਾਦਰ ਦਿੱਲੀ ਪੁਲਿਸ ਨੇ ਸਿੱਖਾਂ ਨੂੰ ਮਾਰ ਕੀਤਾ ਜੀ, ਇਹ ਫਿਰਕੂ ਨਫ਼ਰਤ ਫੈਲਾ ਰਹੇ ਨੇ ਔਰ ਇਹ ਝੂਠੀ ਗੱਲ ਔਰ ਫਲਾਣਾ ਔਰ ਉਹਨਾਂ ਦੇ ਖਿਲਾਫ ਕੇਸ ਦਰਜ ਕਰਨ ਤੱਕ ਹੈ। ਸੋ ਇਹ ਅਲਟੀਮੇਟਲੀ ਸਾਨੂੰ ਬਾਰ-ਬਾਰ ਹਰ ਘਟਨਾ ਇਹੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਬਿਨਾਂ ਖਾਲਿਸਤਾਨ ਤੋਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਅਸੀਂ ਇਸੇ ਤਰ੍ਹਾਂ ਹੀ ਜ਼ਲੀਲ ਹੁੰਦੇ ਰਹਿਣਾ ਇਹਨਾਂ ਦੇ ਹੱਥਾਂ 'ਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।